परम सत्कारयोग ਸਾਹਿਤ ਨੂੰ, ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਸੂਝਵਾਨ ਸੱਜਣੋਂ, ਅੱਜ ਜਿਹੜਾ ਇਹ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਸਾਹਿਤਕ ਪੱਤਰਕਾਰੀ ਸ਼੍ਰੋਮਣੀ ਅਵਾਰਡ ਪ੍ਰੋਫੈਸਰ ਗੁਰਵਿੰਦਰ ਸਿੰਘ ਜੀ ਧਾਲੀਵਾਲ ਜਿਹੜੇ ਭਾਵੇਂ ਰੇਡੀਓ ਸ਼ੇਰੇ ਪੰਜਾਬ 'ਤੇ ਮੇਰੇ ਤੋਂ ਬਾਅਦ 'ਚ ਆਏ ਨੇ, ਪਰ ਮੇਰੇ ਸੀਨੀਅਰ ਨੇ। ਉਮਰ ਪੱਖੋਂ ਛੋਟੇ ਨੇ, ਵਿਦਿਆ ਪੱਖੋਂ, ਗਿਆਨ ਪੱਖੋਂ ਇਹਨਾਂ ਤੋਂ ਮੈਂ ਬਹੁਤ ਕੁਝ ਸਿੱਖਿਆ ਔਰ ਮੈਨੂੰ ਮਾਣ ਹੈ ਕਿ ਅੱਜ ਮੇਰੇ ਇਸ ਵੀਰ ਨੂੰ, ਜਿਸ ਦਿਨ ਅਜੇ ਅਵਾਰਡ ਪਹੁੰਚਿਆ ਨਹੀਂ ਸੀ, ਕੁਝ ਘੰਟੇ ਪਹਿਲਾਂ ਮੈਨੂੰ ਸਾਡੇ ਟ੍ਰੈਫਿਕ ਤੇ ਵੈਦਰ ਦੀ ਰਿਪੋਰਟ ਦੇਣ ਵਾਲੇ ਨਵਤੇਜ ਸਿੰਘ ਸਿੱਧੂ ਨੇ ਫੋਨ ਕੀਤਾ ਕਿ ਪ੍ਰੋਫੈਸਰ ਸਾਹਿਬ ਨੂੰ ਸ਼੍ਰੋਮਣੀ ਸਾਹਿਤਕ ਪੱਤਰਕਾਰ ਅਵਾਰਡ ਦੁਨੀਆ ਭਰ ਦੇ ਵਿੱਚ ਵਸ ਰਹੇ ਜਿਹੜੇ ਪੱਤਰਕਾਰ ਨੇ, ਉਹਨਾਂ ਦੇ ਵਿੱਚੋਂ ਪਹਿਲੇ ਪੱਤਰਕਾਰ ਨੇ ਜਿਨ੍ਹਾਂ ਨੂੰ ਵਿਦੇਸ਼ਾਂ ਦੇ ਵਿੱਚੋਂ ਇਹ ਇਨਾਮ ਮਿਲਿਆ। ਔਰ ਉਹ ਵੀ ਮੇਰੇ ਖਾਸ ਕਰਕੇ ਮੇਰੇ ਨਾਲ ਬੈਠਣ ਵਾਲੇ, ਮੇਰਾ ਪ੍ਰੋਗਰਾਮ ਖਤਮ ਹੁੰਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਇੰਟਰੋਡਿਊਸ ਕਰਦਾ, ਮੈਨੂੰ ਮਾਣ ਹੁੰਦਾ ਹੈ, ਮੈਨੂੰ ਫਖਰ ਹੁੰਦਾ ਹੈ। ਔਰ ਇਹ ਗੱਲ ਮੈਂ ਬੜੇ ਮਾਣ ਨਾਲ ਕਹਿੰਦਾ ਵੀ ਹੁੰਦਾ, ਸੱਚ, ਹੱਕ ਅਤੇ ਇਨਸਾਫ ਦੀ ਆਵਾਜ਼ ਰੇਡੀਓ ਸ਼ੇਰੇ ਪੰਜਾਬ। ਸੱਚ ਬੋਲਣਾ, ਹੱਕ ਦੀ ਗੱਲ ਕਰਨੀ, ਇਨਸਾਫ ਦੀ ਗੱਲ ਕਰਨੀ, ਇਹ ਸਾਰੇ ਗੁਣ ਮੈਂ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਉਹਨਾਂ ਤੋਂ ਸੁਣੇ ਨੇ, ਜਦੋਂ ਜ਼ਿਕਰ ਕਰ ਰਹੇ ਸੀ ਕਿ ਹੋਸਟ ਬਹੁਤ ਨੇ, ਪੱਤਰਕਾਰ ਬੜੇ ਨੇ, ਪਰ ਇੱਕ ਵਿਅਕਤੀ ਦੇ ਅੰਦਰ ਇੰਨੇ ਸਾਰੇ ਗੁਣ ਹੋਣੇ, ਮੇਰਾ ਖਿਆਲ ਹੈ ਮੈਂ ਉਹਨਾਂ ਨੂੰ ਬਿਆਨ ਕਰਨਾ ਮੇਰੇ ਲਈ ਬਹੁਤ ਔਖਾ ਹੈ। ਕਈ ਵਾਰੀ ਜਦੋਂ ਸਾਨੂੰ ਐਮਸਪੋਰਟ ਲਾਈਵ ਔਨ ਲੋਕੇਸ਼ਨ 'ਤੇ ਜਾਣਾ ਪੈਂਦਾ ਅਤੇ ਮੈਨੂੰ ਇਉਂ ਲੱਗਦਾ ਜਿਵੇਂ ਪਟਿਆਲੇ ਤੋਂ ਮੈਂ ਅੰਮ੍ਰਿਤਸਰ ਨੂੰ ਚੱਲਿਆ। ਬੜਾ ਔਖਾ ਲੱਗਦਾ ਯਾਰ, ਐਮਸਪੋਰਟ ਹੈ, ਮੇਰੇ ਤੋਂ ਨਹੀਂ ਜਾ ਹੋਣਾ। ਧੰਨ ਹੈ ਇਹ ਵਿਅਕਤੀ ਜਿਹੜਾ ਰੋਜ਼ਾਨਾ ਸਵੇਰੇ ਬੱਚਿਆਂ ਨੂੰ ਛੱਡ ਕੇ, ਪਰਿਵਾਰ ਨੂੰ ਛੱਡ ਕੇ, ਇਹ ਜਿਹੜਾ ਕੌਮੀ ਪਰਿਵਾਰ ਹੈ, ਇਸ ਪਰਿਵਾਰ ਦੇ ਵਿੱਚ ਆ ਕੇ ਵਿਚਰਦਾ ਹੀ ਨਹੀਂ, ਬਲਕਿ ਖਿੜੇ ਮੱਥੇ ਜਦੋਂ ਆ ਕੇ ਸਵੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਅਤੇ ਉਸ ਫਤਿਹ ਦੇ ਵਿੱਚ ਹੀ ਇੰਨੇ ਵਿਸ਼ੇ ਹੁੰਦੇ ਨੇ। ਔਖੇ ਤੋਂ ਔਖਾ ਵਿਸ਼ਾ, ਉਹਨੂੰ ਸੰਭਾਲਣ ਦੇ ਲਈ ਇੱਕ ਹੱਥਾਂ 'ਚ ਫੋਨ ਹੁੰਦਾ, ਇੱਕ ਹੱਥਾਂ 'ਚ ਕਲਮ ਹੁੰਦੀ ਹੈ, ਹੱਥ ਦੋ ਨੇ, ਕੋਸ਼ਿਸ਼ ਕਰਦੇ ਆ ਕਿ ਦੋਨੇ ਪਾਸਿਓਂ ਮੂਵ ਕਰਦਾ, ਕਾਗਜ਼ ਦੇ ਉੱਤੋਂ ਵੀ ਕੁਛ ਨਾ ਕੁਛ ਮੈਂ ਪੜ੍ਹਦਾ ਰਹਾਂ ਅਤੇ ਨਾਲ ਬੋਲਦਾ ਰਹਾਂ। ਇਹ ਸਾਰੀਆਂ ਸ਼ਖਸੀਅਤਾਂ, ਸਾਰੇ ਗੁਣ ਇੱਕ ਵਿਅਕਤੀ ਦੇ ਵਿੱਚ ਨੇ। ਮੈਨੂੰ ਮਾਣ ਹੈ ਕਿ ਜਿਹੜਾ ਇਹਨਾਂ ਨੂੰ ਐਡਾ ਵੱਡਾ ਪੁਰਸਕਾਰ, ਐਡਾ ਵੱਡਾ ਇਨਾਮ ਪੰਜਾਬ ਸਰਕਾਰ ਵੱਲੋਂ ਮਿਲਿਆ, ਇਹ ਵਾਕਈ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ, ਜਿਨ੍ਹਾਂ ਨੇ ਪ੍ਰੋਫੈਸਰ ਸਾਹਿਬ ਨੂੰ ਇਹੋ ਜਿਹੀ ਗੁੜਤੀ ਪਿਆਰ ਦੀ, ਸਤਿਕਾਰ ਦੀ, ਮਿੱਠ ਬੋਲਣ ਵਾਲੀ ਦਿੱਤੀ ਹੈ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਅਸੀਂ ਸਾਰੇ ਪਿਆਰ ਦੇ ਨਾਲ ਰਹਿ ਕੇ। ਕਈ ਵਾਰੀ ਮੈਂ ਦੇਖਦਾ ਹੁੰਦਾ ਕਿ ਇਹਨਾਂ ਤੋਂ ਹਰ ਰੋਜ਼ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਹੈ। ਜਦੋਂ ਕਿਤੇ ਭੈਣ ਜੀ ਗੱਲ ਕਰ ਰਹੇ ਸਨ ਇੰਦਰਜੀਤ ਕੌਰ ਸਿੱਧੂ, ਕਿ ਮੈਂ ਸਟੂਡੀਓ ਦੇ ਉੱਤੇ ਮਾਈਕ ਦੇ ਉੱਤੇ ਜਾ ਕੇ ਦੇਖਿਆ ਕਿ ਕਿੰਨਾ ਔਖਾ ਔਰ ਕਿਵੇਂ ਕੰਟਰੋਲ ਕਰਨਾ ਹੈ। ਪ੍ਰੋਫੈਸਰ ਨੇ ਮੇਰੇ ਨਾਲ ਸਵੇਰੇ ਕਈ ਵਾਰੀ ਬਹਿਸ ਕਰ ਲੈਂਦੇ ਵੀ ਅੱਜ ਫਲਾਣਾ ਟੌਪਿਕ ਹੈ ਯਾਰ, ਬੰਦਾ ਬੜਾ ਔਖਾ ਜਿਹਾ ਕਿਵੇਂ ਕਰਨਾ ਹੈ। ਇਹਨਾਂ ਨੇ ਬੜੇ ਪਿਆਰ ਨਾਲ ਸਤਿ ਸ਼੍ਰੀ ਅਕਾਲ ਜੀ ਬੁਲਾ ਕੇ, ਅਤੇ ਪਿਆਰ ਦੇ ਵਿੱਚੋਂ ਇੱਕ ਇਹੋ ਜਿਹਾ ਥਪੇੜਾ ਮਾਰਨਾ ਹੁੰਦਾ ਸੀ ਕਿ ਉਹਨੂੰ ਬਾਅਦ ਦੇ ਵਿੱਚ ਭਾਲਦਾ ਸੀ, ਪਾਣੀ ਵੀ ਹੈ ਇੱਥੇ, ਪਿਆਰ ਦੇ ਨਾਲ। ਉਹਨੂੰ ਨਹੀਂ ਸੀ ਪਤਾ ਲੱਗਦਾ ਕਿ ਮੇਰੇ ਵੱਜ ਗਏ ਆ ਬਾਹਰੋਂ, ਪਰ ਸਾਨੂੰ ਪਤਾ ਲੱਗ ਜਾਂਦਾ ਸੀ ਵੱਜ ਗਿਆ, ਉਹਨੂੰ ਪੇਨ ਵੀ ਹੋ ਰਹੀ ਹੈ। ਸੋ ਇਹੋ ਜਿਹੀ ਸ਼ਖਸੀਅਤ ਸਾਨੂੰ ਮਾਣ ਹੈ, ਸਾਨੂੰ ਫਖਰ ਹੈ। ਔਰ ਅਰਦਾਸ ਉਸ ਪਰਵਤਗਾਰ ਅੱਗੇ ਕਿ ਇਸੇ ਤਰ੍ਹਾਂ ਜਿਵੇਂ ਆਪਣੇ ਬੱਚਿਆਂ ਨੂੰ ਛੱਡ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੀ ਮਿਹਨਤ
पंजाबी लेखनी दे नाल, पंजाबी मां बोली दे नाल, पंजाबी साहित्य दे नाल करते हैं। इंशाअल्लाह परमात्मा इन्हां नूं होर उच्चियां ते लंबियां तरक्कियां देवे, तां जो सानूं माण होवे असीं कह सकीए कि ये मेरे नाल वाला होस्ट है, मेरा साथी है, मेरे नाल काम करता है। बहुत बहुत सारिਆਂ ਦਾ ਧੰਨਵਾਦ, खास करके मुबारकबाद साडे सत्कारयोग अंकल जी नूं, जिन्हां ने इहो ਜਿਹੇ जीव नूं इस संसार के उत्ते लियाउण दे लई बड़ी मेहनत की है। और सानू सारिਆਂ ਵੱਲੋਂ इस परिवार नूं, खास करके सरदार अजीत सिंह बाद साडे सत्कारयोग अंकल जी दे नाल नाल इन्हां तो, क्योंकि इस करके नहीं भी कोल बैठे ने, मेरा ख्याल है थिंद साहब भी इत्थे बैठे सन, सारे असीं इस माइक तो बहुत कुछ सीख के गए हैं, बहुत कुछ सीखे हैं। क्योंकि इको एक माइक है साडी कम्यूनिटी दे विच, जिथे किसी होस्ट के उत्ते प्रैशर नहीं है। ये बिल्कुल गल सही है, इंद्रजीत कौर भैन जी देख के आए हैं, किसी ते प्रैशर नहीं कि तुसी ये कह सकते हो, नहीं कह सकते, नहीं, तुहाडी अपनी विचारधारा है, तुहाडी अपनी सोच है। सो मैं चाहांगा कि इहो ਜਿਹੇ मौके के उत्ते जिहड़ा इन्हां नूं अवार्ड मिलिया, उस नहीं मैं सारिਆਂ ਦਾ ਧੰਨਵਾਦੀ हाँ ਜਿਹੜੇ ਅੱਜ ਇਕੱਤਰ हो के इस सैरामनी ਦੇ शामिल होए हो। सत श्री अकाल। बहुत बहुत मेहरबानी कुलदीप सिंह जी, बड़े ही सोहने शब्दों के तुसीं गल कीती है। ते वैसे तुसीं तां माइक नाल तां तुहाडा बड़ा ही नेड़े दा रिश्ता हैगा। ते हुण मैं अज दे इस मंच ते गुस्ताखी कर रहा होवांगा जे मैं ये जिक्र ना करा कि साडे कैनेडा दे विच वसदे ही सरदार जरनैल सिंह कहानीकार, उन्हां नूं श्रोमणी पंजाबी ਸਾਹਿਤਕਾਰ ਦਾ अवार्ड अनाउंस होया। असीं अज दे इस मंच उत्तों तुहाडे सारिਆਂ ਵੱਲੋਂ सरदार जरनैल सिंह उन्हां नूं मुबारकबाद पेश करदा हां। ते हुण मैं साडे मानयोग सरदार अजीत सिंह बाद होरां नूं बेनती करांगा भी वो भी कुछ मिनटां लई आके स्टेज ते अपने विचार देण। उस तो बाद मैं बेनती करांगा डॉक्टर बिकर सिंह लाली होरां नूं वो भी अपने विचार इकट्ठे कर लैण। मेहरबानी, आ जाओ बस। साहिबान, आज बैसाखी का दिन है। पोजीशन, लोड, फायर।